भट्टियां वाले चक मशहूर है वो ही। अल्लाह का शुक्र है सर। बड़ी लहंदे ते चढ़दे पंजाब दे सजणों ते मित्रों, अज तुहानू असी विखालन लगे हां लहंदे पंजाब दा जिला पाकपतन। जिला पाकपतन दा दरिया सतलुज दे किनारे ते आबाद एक पिंड चक नंबर 10 KB। मित्रों, चक नंबर 10 KB भट्टियां वाले दी जानकारी हासिल करन तो पहले मेरे चैनल नू सबसक्राइब कर देवो, लाइक कर देवो, अच्छा जा कमेंट लाजमी कर देना। मित्रों, दरिया सतलुज के कंढे ते आबाद ਇਹ ਚੱਕ 1912 ਦੇ ਵਿੱਚ ਜ਼ਰਾਈ ਇਸਲਾਹਾਤ ਦੀ ਮੱਧ ਵਿੱਚ ਆਬਾਦ ਹੋਇਆ ਸੀ। ਇਸ ਪਿੰਡ ਦੇ ਵਿੱਚ ਕੋਈ ਵੀ ਮਹਾਜਰ ਆਬਾਦ ਨਹੀਂ ਹੈ, ਸਾਰੇ ਲੋਕਲ ਲੋਕ ਆਬਾਦ ਨੇ ਔਰ ਭੱਟੀ ਬਰਾਦਰੀ ਜ਼ਿਆਦਾ ਇੱਥੇ ਆਬਾਦ ਹੈ। ਇਸ ਪਿੰਡ ਦੇ ਵਿੱਚ ਵਸਣ ਵਾਲੇ ਲੋਕ ਜ਼ਿਮੀਂਦਾਰਾ ਵੀ ਕਰਦੇ ਨੇ ਤੇ ਛੋਟੇ ਮੋਟੇ ਬਾਕੀ ਕਾਰੋਬਾਰ ਵੀ ਕਰਦੇ ਨੇ। ਇਸ ਪਿੰਡ ਦੇ ਆਂਢ ਗੁਆਂਢ ਚੱਕ ਨੰਬਰ 8 KB, 9 KB, ਚੱਕ ਹੋਤਾ ਤੇ ਚੱਕ ਵਾੜਾ ਪੀਰਾਂ ਕਲਾਂ ਹੈ। जनाब का नाम की है? मोहम्मद हुसैन भट्टी। मोहम्मद हुसैन भट्टी साहब। ये अपने चक का नाम की है? चक नंबर 10 KB। ये चक नंबर 10 KB वो जो भट्टियां वाले चक मशहूर है वो ही। जी, ते ज्यादातर भट्टी। ज्यादातर भट्टी कौम रही है। भट्टियां के अलावा होर बाकी कौम सरगाने, बसड़ी, खरड़ ये ज्यादा। इस ज्यादा ये सन 47 वाले पिंड हाज ये 1912 है जराई इस्लाह जब हुई है ना। अच्छा जी, ये वो बना 1912। हां जी, तकरीर सही का बात। स्कीम है। आबादी कितनी हो सकती है इस अंदाजा? टाइम है को 1500 है दी। अच्छा जी, कहना जाती रकबा कितना है? इनका है 32 मुर्गे। माशाल्लाह। इतने नंबरदारी निजाम है? हां जी। अच्छा जी, मौजूदा नंबरदार कौन है? भट्टी अल्ताफ से। अल्ताफ सर भट्टी। उन्होंने को 12 किले जमीन भी है? हां जी, रकबा ही है 12.5। चलो बहुत मेहरबानी। इत्थों के लोग जेडे ने ये यानी कि अपनी फसल खेतीबाड़ी करते हैं? खेतीबाड़ी करते ने। अच्छा जी। ਹੋਰ ਜ਼ਿਆਦਾ ਸੋਰਸਸ ਕੀ ਨੇ? ਫਸਲਾਂ ਜਿਹੜੀਆਂ ਨੇ ਝੋਨਾ, ਗੰਦਮ, ਚਾਵਲ ਇਹ ਹੁੰਦੀਆਂ ਨੇ। ਸਹੀ ਹੋ। ਤੁਹਾਨੂੰ ਤੇ ਨਜ਼ਦੀਕ ਤਰੀਨ ਜਿਹੜੀ ਮੰਡੀ ਫਸਲ ਲੈ ਕੇ ਜਾਣੀ ਹੈ, ਕਿਹੜੀ ਮੰਡੀ 'ਚ ਲੈ ਕੇ ਜਾਣੀ? ਜ਼ਿਆਦਾ ਜਿਹੜੇ ਸਾਡੇ ਲੋਕ ਫਸਲ ਉਹ ਆਰਾ ਫਾੜੇ ਲੈ ਕੇ। ਲਹਿੰਦੇ ਤੇ ਚੜਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅਗਰ ਇਸ ਪਿੰਡ ਦੇ ਲਿਟਰੇਸੀ ਰੇਟ ਦੀ ਗੱਲ ਕਰੀਏ ਤੇ ਇੱਥੇ ਹਰ ਬੰਦਾ ਹੀ 2-4 ਜਮਾਤਾਂ, 5-7, 10 ਜਮਾਤਾਂ ਪੜਿਆ ਹੋਇਆ ਹੈ। ਇਸ ਪਿੰਡ ਦੇ ਵਿੱਚ ਸੋਲੰਗ ਵੀ ਲੱਗੇ ਹੋਏ ਨੇ ਤੇ ਖਾਲੀਆਂ ਵੀ ਕਿਤੇ-ਕਿਤੇ ਬਣੀਆਂ ਹੋਈਆਂ ਨੇ। ਛੋਟੇ-ਛੋਟੇ ਘਰਾਂ ਦੇ ਵਿੱਚ ਆਬਾਦ ਇਹ ਲੋਕ ਇੱਕ ਦੂਸਰੇ ਨਾਲ ਬਹੁਤ ਹੀ ਪਿਆਰ, ਮੁਹੱਬਤ ਔਰ ਅਮਨ ਨਾਲ ਰਹਿੰਦੇ ਨੇ। ਇੱਕ ਦੂਸਰੇ ਨੂੰ ਵੰਗਾਰਾਂ ਵੀ ਦਿੰਦੇ ਨੇ ਤੇ ਫਸਲਾਂ ਵੀ ਰਲ ਮਿਲ ਕੇ ਕੱਟਦੇ ਨੇ। ਸੱਜਣੋ ਤੇ ਮਿੱਤਰੋ, ਇਸ ਪਿੰਡ ਦੀ ਇਹ ਜਾਮਿਆ ਮਸਜਿਦ ਹੈ ਜਿੰਦੀ ਬਾਹਰਲੀ ਸਾਈਡ ਤੇ ਸਾਫ਼ ਪਾਣੀ ਵਾਸਤੇ ਟੂਟੀਆਂ ਲੱਗੀਆਂ ਹੋਈਆਂ ਨੇ, ਜਿੱਥੋਂ ਪੂਰੇ ਪਿੰਡ ਵਾਲੇ ਇੱਥੋਂ ਪਾਣੀ ਭਰ ਕੇ ਲੈ ਕੇ ਜਾਂਦੇ ਨੇ। ਇਹ ਗੱਲ ਸੁਣ ਕੇ ਮੈਨੂੰ ਬੜੀ ਹੀ ਖੁਸ਼ੀ ਹੋਈ ਕਿ ਸਾਰੇ ਪਿੰਡ ਦੇ तमाम ਮਕਤਬਾ ਫਿਕਰ ਦੇ ਲੋਕ ਇੱਕੋ ਮਸਜਿਦ ਦੇ ਵਿੱਚ ਨਮਾਜ਼ ਪੜ੍ਹਦੇ ਨੇ। ਇਸ ਪਿੰਡ ਦੇ ਚੜ੍ਹਦੇ ਪਾਸੇ ਇੱਕ ਬੜਾ ਵੱਡਾ ਛੱਪੜਾ ਬਣਿਆ ਹੋਇਆ ਹੈ ਜਿੱਥੇ ਸਾਰੇ ਪਿੰਡ ਦੀ ਨਿਕਾਸੀ ਦਾ ਪਾਣੀ ਜਮ੍ਹਾਂ ਹੋ ਜਾਂਦਾ ਹੈ ਔਰ ਇਸ ਛੱਪੜ ਦੇ ਕਿਨਾਰੇ ਤੇ ਲੋਕਾਂ ਨੇ ਆਪਣੇ ਘਰ ਵੀ ਬਣਾਏ ਹੋਏ ਨੇ ਕਿਉਂਕਿ ਇਹ ਛੱਪੜ ਕੋਈ ਸਰਕਾਰੀ ਛੱਪੜ ਨਹੀਂ ਹੈ। ਇਸ ਪਿੰਡ
ਪਿੰਡ ਦੇ ਵਿੱਚ ਕਾਫੀ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਮਾਲ ਡੰਗਰ ਵੀ ਸਾਂਭਦੇ ਨੇ ਔਰ ਉਸੇ ਮਾਲ ਡੰਗਰ ਤੋਂ ਜ਼ਰੇ ਮੁਬਾਦਲਾ ਵੀ ਹਾਸਲ ਕਰਦੇ ਨੇ। ਦੁੱਧ ਦੀ ਜ਼ਰੂਰੀਅਤ ਪੂਰੀਆਂ ਕਰਨੀਆਂ ਹੋਵਣ ਤੇ ਜਾਨਵਰਾਂ ਆਪਣਿਆਂ ਤੋਂ ਪੂਰੀਆਂ ਕਰਦੇ ਨੇ। ਅਗਰ ਗੋਸ਼ਤ ਦੀ ਜ਼ਰੂਰੀਅਤ ਪੂਰੀ ਕਰਨੀ ਹੋਵੇ ਤੇ ਉਹ ਵੀ ਆਪਣੇ ਹੀ ਜਾਨਵਰਾਂ ਤੋਂ ਪੂਰਾ ਕਰਦੇ ਨੇ। ਪੱਠਾ ਨੀਰਾ ਲਿਆਉਣ ਵਾਸਤੇ ਇਹਨਾਂ ਨੇ ਖੋਤੀਆਂ ਰੇੜੀਆਂ ਬਣਾਈਆਂ ਹੋਈਆਂ ਨੇ। ਚੱਕ ਨੰਬਰ 10 KB ਦੇ ਬੱਚਿਆਂ ਨੂੰ ਜ਼ੇਵਰੇ ਤਾਲੀਮ ਨਾਲ ਆਰਾਸਤਾ ਕਰਨ ਵਾਸਤੇ ਇਸ ਪਿੰਡ ਦੇ ਵੱਡੇ ਲੋਕਾਂ ਨੇ ਇੱਕ ਕੁੜੀਆਂ ਵਾਸਤੇ ਵੱਖਰਾ ਸਕੂਲ ਬਣਾਇਆ ਹੋਇਆ ਹੈ ਔਰ ਮੁੰਡਿਆਂ ਵਾਸਤੇ ਵੀ ਇੱਕ ਅਲੱਗ ਗਵਰਨਮੈਂਟ ਦੀ ਤਰਫੋਂ ਸਕੂਲ ਚੱਲ ਰਿਹਾ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਹੀਰਿਓ ਤੇ ਵੀਰਿਓ, ਅੱਜ ਦੀ ਵੀਡੀਓ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਗੀ। ਤੁਸੀਂ ਵੀਡੀਓ ਵੇਖੀ ਅੱਜ ਦੀ ਚੱਕ ਨੰਬਰ 10 KB ਭਟੀਆਂ ਵਾਲਾ ਜ਼ਿਲ੍ਹਾ ਪਾਕਪਤਨ ਦੀ, ਔਰ ਕੱਲ ਮੈਂ ਇਨਸ਼ਾਅੱਲਾ ਚੱਕ ਨੰਬਰ 8 KB ਮੇਕਣਾ ਵਾਲਾ ਦੀ ਵੀਡੀਓ ਅਪਲੋਡ ਕਰਾਂਗਾ ਔਰ ਤੁਹਾਨੂੰ ਵਿਖਾਵਾਂਗਾ ਕਿ 105 ਸਾਲ ਦਾ ਬਾਬਾ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹੈ। ਵੀਰੇ ਨੂੰ ਇਜਾਜ਼ਤ ਦਿਓ। ਪਾਕਿਸਤਾਨ ਜ਼ਿੰਦਾਬਾਦ।